ਸੱਜਣੋ ਤੇ ਮਿੱਤਰੋ 5 ਦਫਾ ਜਸਵੰਤ ਸਿੰਘ ਜਿਹੜੇ ਨੇ ਕਿ ਕੈਨੇਡਾ ਰਹਿੰਦੇ ਉਹਨਾਂ ਦਾ 5 ਦਫਾ ਬਾਈਪਾਸ ਹੋਇਆ। ਜਿਸ ਬੰਦੇ ਦਾ 5 ਦਫਾ ਬਾਈਪਾਸ ਹੋਇਆ ਹੋਵੇ, 75 ਸਾਲ ਉਹਦੀ ਉਮਰ ਵੀ ਹੋਵੇ, ਔਰ ਫਿਰ ਉਹ ਸਾਡੇ ਜਿਹੜਾ ਨਾ ਕਿ ਮਸ਼ਹੂਰ ਜਿਹੜਾ ਕਸਬਾ ਕਸੂਰ ਦਾ ਜਿਹੜਾ ਨਾ ਕਿ ਗੇਟਵੇ ਵੀ ਕਿਹਾ ਜਾਂਦਾ, ਲਲਿਆਣੀ ਦੇ ਜਿਹੜੇ ਉਹਦੇ ਨਾਨਕੇ ਹੋਣ। ਉਹਨਾਂ ਦੱਸਿਆ ਕਿ ਮੇਰੀ ਵਾਲਦਾ ਨੂੰ 1 ਕਿਲੋ ਸੋਨਾ ਜਿਹੜਾ ਨਾ ਸਰਦਾਰ ਨਿਹਾਲ ਸਿੰਘ ਜਿਹੜੇ ਨਾ ਭੁੱਲਰ ਸਨ, ਇਸ ਪਿੰਡ ਦੇ ਵਿੱਚ ਉਹ ਜਥੇਦਾਰ ਸਨ, ਉਹਨਾਂ ਨੇ ਪਾਇਆ ਸੀ। ਇਸ ਤੋਂ ਇਲਾਵਾ ਜਿੱਥੇ ਥਾਣਾ ਮੁਸਤਾਫਾਬਾਦ ਜਾਂ ਚੌਕੀ ਹੁੰਦੀ ਸੀ, ਇਹਦੇ ਲਾਗੇ ਬੰਨੇ ਜਿਹੜਾ ਨਾ ਕਿ ਉਹਨਾਂ ਦਾ ਹਵੇਲੀ ਸੀ, ਔਰ ਉਹਨਾਂ ਦੇ ਜਿਹੜੇ ਮਾਮੇ ਸਨ, ਯਾਨੀ ਉਹਨਾਂ ਦਾ ਨਾਂ ਸਰਦਾਰ ਮੋਤਾ ਸਿੰਘ ਸਨ, ਤੇ ਸਰਦਾਰ ਜਿਹੜਾ ਨਾ ਕਿ ਤਾਰਾ ਸਿੰਘ ਸਨ ਉਹਨਾਂ ਦੇ ਗਾਂ ਔਲਾਦ। ਤੇ ਇਹ ਬੜਾ ਵੱਡਾ ਖਾਨਦਾਨ ਹੋਇਆ। ਇਹਨਾਂ ਦੇ ਵਿੱਚ DSP DIG ਵਕੀਲ ਸ਼ੀਸ਼ਨ ਜੱਜ ਇਹ ਸਾਰੇ ਜਿਹੜਾ ਨਾ ਕਿ ਹੋਏ। ਲੇਕਿਨ ਆਪਾਂ ਜਿਹੜਾ ਲਲਿਆਣੀ ਵਾਲਿਆਂ ਵਾਸਤੇ ਖਸੂਸੀ ਵੀਡੀਓ ਹੈ ਕਿ ਉਹਨਾਂ ਦਾ ਕੋਸ਼ਿਸ਼ ਕਰਨ ਕਿ ਹਵੇਲੀ ਜਾਂ ਘਰ ਦੀ ਕੋਈ ਨਿਸ਼ਾਨਦੇਹੀ ਹੋ ਸਕੇ, ਤੇ ਸਾਨੂੰ ਜ਼ਰੂਰ ਦੱਸਣ। ਇਹ ਵੀਡੀਓ ਉਹਨਾਂ ਵਾਸਤੇ ਆ ਕਿ ਸਰਦਾਰ ਨਿਹਾਲ ਸਿੰਘ ਸੀ, ਉਹਦਾ ਜਿਹੜਾ ਪੁੱਤਰ ਸੀ ਉਹਦਾ ਨਾਮ ਮੋਤਾ ਸਿੰਘ ਸੀ। ਜਿਹੜਾ ਸਰਦਾਰ ਨਿਹਾਲ ਸਿੰਘ ਸੀ ਉਹਦਾ ਜਿਹੜਾ ਪੁੱਤਰ ਸੀ, ਜਿਹਦਾ ਮੈਂ ਨਾਂ ਦੱਸਿਆ ਮੋਤਾ ਸਿੰਘ, ਇਹ ਜਿਹੜਾ ਭਗਤ ਸਿੰਘ ਜਿਹੜਾ ਸੀ ਕਿ ਜਿਹੜਾ ਕਿ ਕ੍ਰਾਂਤੀਕਾਰੀ ਹੋਇਆ ਸਨ 47 ਤੋਂ ਪਹਿਲੇ, ਜਿਹੜੀ ਜੰਗ ਆਜ਼ਾਦੀ ਤੋਂ ਬਾਅਦ ਅੰਗਰੇਜ਼ਾਂ ਦੇ ਖਿਲਾਫ ਪੰਜਾਬੀਆਂ ਨੇ ਜੰਗ ਲੜੀ ਹੈ। ਉਹਦੇ ਵਿੱਚ ਜਿਹੜਾ ਉਹਦਾ ਭਗਤ ਸਿੰਘ ਦਾ ਚਾਚਾ ਅਜੀਤ ਸਿੰਘ ਸੀ, ਉਹਦਾ ਇਹ ਪੱਗ-ਵੱਟ ਭਰਾ ਵੀ ਸੀ। ਇਹ ਮੋਰਚਿਆਂ 'ਚ ਵੀ ਜਾਂਦੇ ਰਹੇ, ਅੰਗਰੇਜ਼ ਦੇ ਖਿਲਾਫ ਲੜਦੇ ਵੀ ਰਹੇ। ਨਿਹਾਲ ਸਿੰਘ ਦਾ ਇੱਕ ਬਾਗ ਵੀ ਸੀ, ਆੜਤ ਵੀ ਸੀ, ਦੁਕਾਨਾਂ ਵੀ ਸਨ। ਬਹੁਤ ਮੰਨਿਆ ਪਰਮੰਨਿਆ ਜਿਹੜਾ ਨਾ ਕਿ ਇੱਥੋਂ ਦਾ ਬੰਦਾ ਸੀ। ਤੇ ਇਹਨੂੰ ਜਿਹੜਾ ਨਾ ਕਿ ਲਲਿਆਣੀ ਦੇ ਵਿੱਚ ਜਿਹੜਾ ਨਾ ਵਪਾਰ ਵੀ ਬੜਾ ਸੋਹਣਾ ਸੀ, ਆੜਤਾਂ ਇਹਨਾਂ ਦੀਆਂ ਹੈ ਸਨ। ਇਸ ਬਾਰੇ, ਇਸ ਖਾਨਦਾਨ ਬਾਰੇ ਔਰ ਇਸ ਘਰ ਦੇ ਬਾਰੇ ਕਿਸੇ ਨੂੰ ਜਾਣਕਾਰੀ ਹੋਵੇ ਤੇ ਜ਼ਰੂਰ ਦੱਸਿਆ ਜੇ। ਲਲਿਆਣੀ ਭੁੱਲਰ ਸਰਦਾਰ ਨਿਹਾਲ ਸਿੰਘ, ਜਥੇਦਾਰ ਨਿਹਾਲ ਸਿੰਘ, ਸਾਹਮਣੇ ਪੁਲਿਸ ਚੌਂਕੀ ਹੁੰਦੀ ਸੀ, ਉਹਦੇ ਨੇੜੇ ਉਹਦਾ ਘਰ ਸੀ। ਤੇ ਉਹਦਾ ਪੁੱਤ ਹੁੰਦਾ ਸੀ ਮੋਤਾ ਸਿੰਘ। ਮੋਤਾ ਸਿੰਘ ਭਗਤ ਸਿੰਘ ਦੇ ਚਾਚੇ ਅਜੀਤ ਸਿੰਘ ਦਾ ਪੱਗ-ਵੱਟ ਭਰਾ ਵੀ ਸੀ। ਤੇ ਸਾਡੇ ਨਾਨਾ ਜੀ ਨਿਹਾਲ ਸਿੰਘ ਦੇ ਇੱਕ ਮੋਤਾ ਸਿੰਘ ਤੇ ਇੱਕ ਇਹਨਾਂ ਦਾ ਬੱਚਾ ਸੀ, ਜੋ ਪੰਜਾ ਸਾਹਿਬ ਗੱਡੀ ਥੱਲੇ ਜਿਹੜੀ ਅੰਮ੍ਰਿਤਸਰੋਂ ਭਰ ਕੇ ਜਾਂਦੀ ਪਈ ਸੀ ਅਟਕ ਜੇਲ੍ਹ ਨੂੰ, ਤੇ ਯਾਤਰੀਆਂ ਨੂੰ ਪ੍ਰਸ਼ਾਦਾ ਛਕਾਉਣਾ ਸੀ, ਤੇ ਉਹ ਰੋਕਦੇ ਨਹੀਂ ਸੀ, ਤੇ ਫਿਰ ਉਹ ਲਾਈਨ ਦੇ ਉੱਤੇ ਬਹਿ ਕੇ ਉੱਥੇ ਸ਼ਹੀਦ ਹੋਇਆ। ਹਾਂ, ਉਹਦਾ ਨਾਂ ਸੀ, ਇੱਕ ਮਿੰਟ ਮੈਨੂੰ ਭੁੱਲ ਹੀ ਗਿਆ। ਤੇ ਮੋਤਾ ਸਿੰਘ ਦਾ ਜਿਹੜਾ ਪੁੱਤ ਸੀ ਉਹਦਾ ਨਾਂ ਸੀ ਤਾਰਾ ਸਿੰਘ। ਤਾਰਾ ਸਿੰਘ ਇਸ ਹਵੇਲੀ ਦੀ ਡਿਊਟੀ ਵਿੱਚ ਹੀ ਇੱਕ ਮੇਰੇ ਮਾਮੇ ਮੋਤਾ ਸਿੰਘ ਦਾ ਪੁੱਤ ਤਾਰਾ ਸਿੰਘ ਤੇ ਮਾਸੀ ਦਾ ਪੁੱਤ ਸੀ ਬਖਸ਼ੀਸ਼ ਸਿੰਘ, ਇਹ ਦੋਨੇ ਹੀ ਉੱਥੇ ਉਸ ਵੇਲੇ ਮੁਸਲਮਾਨਾਂ ਦੇ ਹੱਲਿਆਂ ਵਿੱਚ ਹੀ ਮਾਰੇ ਗਏ ਸੀ। ਤੇ ਤਾਰਾ ਸਿੰਘ ਦਾ ਇੱਕ ਪੁੱਤ ਗੁਲਾਬ ਸਿੰਘ ਵਕੀਲ ਵੀ ਰਿਹਾ, ਸੈਂਟਰ ਗੌਰਮੈਂਟ ਦਾ ਇੰਡੀਆ 'ਚ ਐਡਵਾਈਜ਼ਰ ਵੀ ਰਿਹਾ। ਉਹਦੀ 2 ਸਾਲ ਹੋ ਗਏ, ਮੌਤ ਹੋ ਗਈ। ਉਹਦਾ ਪੁੱਤ ਵੀ ਗਾਂ ਦਿੱਲੀ ਵਕੀਲ ਹੈ, ਇੱਕ ਸਹਾਰਨਪੁਰ ਹੈ। ਉਹਦਾ ਛੋਟਾ ਭਰਾ ਸਰਪੰਚ ਵੀ ਹੈ, ਸਰਦਾਰ ਟਹਿਲ ਸਿੰਘ। ਤੇ ਇਸ ਵਾਸਤੇ ਤੁਸੀਂ ਕਿਹਾ ਸੀ ਵੀ ਮੈਨੂੰ ਉਹਨਾਂ ਦਾ ਵੇਰਵਾ ਪਾਓ ਥੋੜ੍ਹਾ ਜਿਹਾ। ਬਾਕੀ ਪਰਿਵਾਰ ਟਹਿਲ ਸਿੰਘ ਦੀ ਲੜਕੀ ਪਟਿਆਲੇ ਯੂਨੀਵਰਸਿਟੀ ਵਿੱਚ ਪੰਜਾਬੀ ਵਿਭਾਗ ਦੀ ਮੁਖੀ ਆ, ਡਾਕਟਰ ਪਰਮਿੰਦਰਜੀਤ ਕੌਰ ਭੁੱਲਰ। ਫਿਰ ਇਸੇ ਖਾਨਦਾਨ ਵਿੱਚੋਂ ਹੀ DGP ਮਹਿਲ ਸਿੰਘ ਭੁੱਲਰ ਹੋਇਆ, ਪੰਜਾਬ ਦਾ ਡਾਇਰੈਕਟਰ ਜਨਰਲ ਪੁਲਿਸ ਦਾ। ਉਹਦਾ ਪੁੱਤ ਵੀ DIG ਗਾ। ਫਿਰ ਸਾਡੇ ਹੋਰ ਵੀ ਪਰਿਵਾਰਾਂ ਵਿੱਚੋਂ ਇਹ ਚੰਗੇ ਚੰਗੇ ਅਫਸਰ ਨੇ, ਕਰਨਲ ਬਲਦੇਵ ਸਿੰਘ, SP ਜੋਗਿੰਦਰ ਸਿੰਘ, ਫਿਰ ਕੈਪਟਨ ਗੁਰਬਚਨ ਸਿੰਘ, ਫਿਰ ਹੋਰ ਜੇ ਗਿਣ ਲੱਗੀਏ ਤੇ ਇਸੇ ਭੁੱਲਰ ਪਰਿਵਾਰ ਦੇ ਵਿੱਚੋਂ ਹੀ ਇੱਕ ਸਾਡੇ ਘਰਾਂ 'ਚੋਂ ਸੀ ਸਾਡੀ ਮਾਂ ਦਾ ਭਰਾ ਵਸਣ ਸਿੰਘ ਢਾਡੀ ਗਿਣਿਆ ਜਾਂਦਾ ਸੀ, ਉਹਦਾ ਪੋਤਾ DSP ਕਿੱਕਰ ਸਿੰਘ। ਫਿਰ ਹੁਣ ਰਿਸ਼ਤੇਦਾਰੀਆਂ ਤਾਂ ਬਹੁਤ ਦੂਰ ਤੱਕ ਨੇ ਖਿਲਰੀਆਂ ਹੋਈਆਂ, ਪਰ ਜਦੋਂ ਤੁਸੀਂ ਹਵੇਲੀ ਲੱਭਣੀ ਹੈ ਤਾਂ ਹਵੇਲੀ ਜਥੇਦਾਰ ਨਿਹਾਲ ਸਿੰਘ ਭੁੱਲਰ, ਉਹਦੀਆਂ ਆੜਤਾਂ ਵੀ ਸੀ, ਉਹਦਾ ਬਾਗ ਵੀ ਸੀ, ਜ਼ਮੀਨ ਚੰਗੀ ਜਾਇਦਾਦ ਉਹਦੀ ਹੈਗੀ ਸੀ। ਤੇ ਅਕਾਲੀ ਜਥੇਦਾਰ ਸੀ, ਮੋਰਚਿਆਂ ਵਿੱਚ ਬਹੁਤ ਜਾਂਦਾ ਰਿਹਾ। ਜੈਤੋ ਦੇ ਮੋਰਚੇ, ਭਾਈ ਬਾਗ ਫੇਰੂ ਦੇ ਮੋਰਚੇ ਤੇ ਗੁਰੂ ਕੇ ਬਾਗ ਦੇ ਮੋਰਚੇ, ਇਹ ਸਭ ਮੋਰਚਿਆਂ 'ਚ ਜਾਂਦਾ ਰਿਹਾ। ਤੇ ਨਾਲ
ਅਗਾਂਹ ਵਧੂ ਖਿਆਲਾਂ ਦਾ ਸੀ ਉਹ ਬੰਦਾ, ਤੇ ਇਸ ਵਾਸਤੇ ਨਾਲ ਉਹ ਪਸ਼ੂਆਂ ਦਾ ਵਪਾਰ ਬੜਾ ਕਰਦਾ ਸੀ। ਤੇ ਇਸ ਤਰ੍ਹਾਂ ਉਹ ਇਲਾਕੇ ਦਾ ਗਿਣਿਆ ਮਿਲਿਆ ਬੰਦਾ ਸੀ। ਜੇ ਉਹਦੀ ਹਵੇਲੀ ਤੁਹਾਨੂੰ ਲੱਭੇ ਤੇ ਤੁਸੀਂ ਉਹਦੀਆਂ ਫੋਟੋ ਖਿੱਚ ਕੇ ਤੇ ਮੂਵੀ ਬਣਾ ਕੇ ਤੇ ਮੈਨੂੰ ਪਾਉਣ ਦੀ ਕੋਸ਼ਿਸ਼ ਕਰਨੀ, ਕਿਉਂਕਿ ਮੇਰੇ ਪਰਿਵਾਰ ਵਿੱਚੋਂ ਮੇਰੇ ਬਾਕੀ ਭਰਾ ਤਾਂ ਸਰੀਰ ਛੱਡ ਗਏ ਆ, ਪਰ ਮੈਂ ਹੁਣ ਕੈਨੇਡਾ ਵਿੱਚ ਵਸ ਰਿਹਾ। ਤੇ ਕਦੀ ਸਮਾਂ ਮਿਲਿਆ ਤੇ ਤੁਹਾਨੂੰ ਵੀ ਜ਼ਰੂਰ ਮਿਲਾਂਗੇ। ਤੇ ਕਿਉਂਕਿ ਸਰੀਰ ਠੀਕ ਨਾ ਹੋਣ ਕਰਕੇ ਫਿਰ ਬਹੁਤਾ ਮੈਂ ਸਫ਼ਰ ਕਰਦਾ ਨਹੀਂ, ਪਰ ਮੇਰੀ ਕੋਸ਼ਿਸ਼ ਹੈਗੀ ਕਿ ਮੈਂ ਆ ਕੇ ਮਿਲਣ ਦੀ ਕੋਸ਼ਿਸ਼ ਕਰਾਂ। ਸੋ ਇੰਨੀ ਕੁ ਮੇਰੀ ਬੇਨਤੀ ਪ੍ਰਵਾਨ ਕਰਿਓ। ਜੇ ਤੁਸੀਂ ਉਹਦੀਆਂ ਫੋਟੋ ਪਾ ਦਿਓ, ਮੂਵੀ ਪਾ ਦਿਓ। ਲਲਿਆਣੀ ਪਿੰਡ ਇੱਕ ਬਹੁਤ ਗਿਣਿਆ ਮਿਥਿਆ ਪਿੰਡ ਹੈ, ਉਸ ਇਲਾਕੇ ਦਾ ਵੱਡਾ ਪਿੰਡ ਹੈ। ਬਾਕੀ ਸਾਡਾ ਦਾਦਕਾ ਪਿੰਡ ਹੈ ਬੁੱਤ, ਰਾਏ ਪਿੰਡ ਦੇ ਕੋਲ। ਉਹਦੀਆਂ ਮੂਵੀਆਂ ਆਲਰੇਡੀ ਮੈਂ ਤੁਹਾਨੂੰ ਭੇਜ ਚੁੱਕਾ। ਸਾਡੀ ਜ਼ਮੀਨ 17 ਚੱਕ ਵਿੱਚ ਵੀ ਪਈ ਹੈ, ਬੁੱਤ ਵਿੱਚ ਵੀ ਹੈ। ਇੱਕ ਹਾਈ ਸਕੂਲ ਬੁੱਤ ਵਿੱਚ ਹੈ। ਇੱਕ ਹਾਈ ਸਕੂਲ ਹੁੰਦਾ ਸੀ, ਹੁਣ ਉਹ ਡਿਗਰੀ ਕਾਲਜ ਬਣ ਚੁੱਕਾ ਭਾਈ ਫੇਰੂ ਵਿੱਚ। ਉਹ ਵੀ ਸਾਡੇ ਬਜ਼ੁਰਗਾਂ ਦਾ ਬਣਾਇਆ ਸੀ, ਤੇ ਉਹ ਗੌਰਮੈਂਟ ਕਾਲਜ ਹੈ। ਪਰ ਉਹ ਸਾਡੀ ਕੌਮ ਦਾ, ਸਾਡੇ ਪਰਿਵਾਰ ਵਿੱਚੋਂ ਚੌਧਰੀ ਸਜਾਦ ਉਸ ਕਮੇਟੀ ਵਿੱਚ ਹੈ, ਤੇ ਉਹ ਕਾਲਜ ਵੀ ਚਲਾ ਰਹੇ ਨੇ। ਬਾਕੀ ਕਈ ਭਰਾ ਨੇ, ਤੇ ਇਹ ਫਿਰ MP ਵੀ ਨੇ, MLA ਵੀ ਨੇ। ਇੱਕ ਲੜਕੀ ਗਵਰਨਰ ਹਾਊਸ ਵਿੱਚ ਕੰਮ ਕਰਦੀ ਪਈ ਹੈ। ਇੱਕ ਮੁੰਡਾ ਸਾਡੇ ਚੋਂ ਲਾਹੌਰ ਤੋਂ ਹੀ ਪੜ੍ਹ ਕੇ ਉਹਨੇ PhD ਕੀਤੀ ਆ। ਇੱਕ ਸਾਊਦੀ ਅਰਬ ਵਿੱਚ ਹੈ, ਉਹਦਾ ਚੰਗਾ ਕਾਰੋਬਾਰ ਹੈ। ਇਸ ਤਰ੍ਹਾਂ ਅੱਧਾ ਕੁ ਟੱਬਰ ਸਾਡਾ ਰਹਿ ਗਿਆ ਪਾਕਿਸਤਾਨ ਵਿੱਚ, ਅੱਧਾ ਕੁ ਹਿੰਦੁਸਤਾਨ ਵਿੱਚ ਚਲਾ ਗਿਆ। ਪਰ ਪੰਜਾਬ ਤਾਂ ਪੰਜਾਬ ਹੀ ਸੀ ਨਾ। ਰਲ ਮਿਲ ਕੇ ਕਰੋ ਕੋਸ਼ਿਸ਼ ਕਿ ਫਿਰ ਪੰਜਾਬ ਹੀ ਬਣੇ। ਇੱਧਰਲੇ ਉੱਧਰਲੇ ਸਾਰੇ ਇਕੱਠੇ ਹੋ ਕੇ ਬੈਠੀਏ, ਮਿਲੀਏ ਗਿਲੀਏ। ਸਾਡੇ ਰੋਜੀ ਦੇ ਸਾਧਨ ਵੀ ਵਧਣ, ਵਪਾਰ ਵੀ ਵਧਣ। ਆਪਦੇ ਭਰਾ ਆਪਦੇ ਹੀ ਹੁੰਦੇ ਆ। ਬਗਾਨੇ ਮੁਲਕਾਂ ਦੇ ਵਿੱਚ ਅਸੀਂ ਭਾਵੇਂ ਕਿੰਨੇ ਵੀ ਕਾਰੋਬਾਰ ਨੇ ਸਾਡੇ, ਸਾਰਾ ਕੁਝ ਹੋਣ ਦੇ ਬਾਵਜੂਦ ਵੀ, ਪਰ ਆਪਣਾ ਤਾਂ ਨਹੀਂ ਹੈਗੀ। ਆਪਣਾ ਤਾਂ ਤੁਹਾਡੇ ਨਾਲ ਹੀ ਹੈ। ਇਸ ਵਾਸਤੇ ਤੁਸੀਂ ਕੋਸ਼ਿਸ਼ ਕਰਿਓ, ਮੈਨੂੰ ਉਹ ਨਿਸ਼ਾਨੀਆਂ ਪਾਇਓ। ਫਿਰ ਮੈਂ ਤੁਹਾਨੂੰ ਇੱਧਰਲੀਆਂ ਵੀ ਕਈ ਜਿਹੜੀਆਂ ਯਾਦਗਾਰੀ ਨੇ ਉਹ ਗੱਲਾਂ ਕਰਨ ਦੀ ਕੋਸ਼ਿਸ਼ ਕਰਾਂਗਾ, ਕਿਉਂਕਿ ਸਾਡੀ ਬਹੁਤ ਵੱਡੀ ਵਿਰਾਸਤ ਇੰਗਲੈਂਡ ਵਿੱਚ ਹੈ। ਬਹੁਤ ਵੱਡੀ ਵਿਰਾਸਤ ਸਾਡੀ ਸਵਿਟਜ਼ਰਲੈਂਡ ਦੇ ਲਾਕਰ ਵਿੱਚ ਵੀ ਪਈ ਆ, ਜਿਹੜੀ ਵਸੀਅਤ 1849 ਵਿੱਚ ਕੀਤੀ ਸੀ ਮਹਾਰਾਜੇ ਦਲੀਪ ਸਿੰਘ ਨਾਲ, ਉਹ ਉੱਥੇ ਲਾਕਰ ਵਿੱਚ ਹੈ। ਤੇ ਉਹ ਸੰਧਾਂ ਵਾਲੀਆਂ ਪਰਿਵਾਰਾਂ ਵਿੱਚੋਂ ਅੰਮ੍ਰਿਤਸਰ ਵੀ ਕਰਨਲ ਰਘਬੀਰ ਸਿੰਘ ਹੋਰੀ ਨੇ। ਤੇ ਮੈਂ ਵੀ ਪੂਰੀ ਕੋਸ਼ਿਸ਼ ਕੀਤੀ ਵੀ ਉਹ ਜਿਹੜੀ ਮਹਾਰਾਣੇ ਦੀ ਇੱਕ ਬੇਟੀ ਸੀ ਕੈਥਰੀਨ, ਉਹ ਲਾਹੌਰ ਉਹਨੇ ਉੱਥੇ ਮਰੀ ਹੈ, ਤੇ ਉੱਥੇ ਹੀ ਉਹਦਾ ਸੰਸਕਾਰ ਜੋ ਕੁਛ ਹੋਇਆ ਉੱਥੇ ਹੋਇਆ। ਇੱਕ ਲੜਕੀ ਜਿਹੜੀ ਸੀ ਉਹਨੇ ਉੱਥੇ, ਉਹ ਸਦਰਲੀਨ, ਉਹ ਪ੍ਰੋਫੈਸਰ ਹੁੰਦਾ ਸੀ ਤੇ ਚਰਚ ਦਾ ਪ੍ਰੀਸਟ ਵੀ ਸੀ, ਤੇ ਸੋਫੀਆ ਨੇ ਉਹਦੇ ਨਾਲ ਵਿਆਹ ਕਰਵਾ ਲਿਆ ਸੀ। ਤੇ ਇਸ ਤਰ੍ਹਾਂ ਯਾਦਗਾਰਾਂ ਤਾਂ ਬਹੁਤ ਪੁਰਾਣੀਆਂ ਹੈਗੀਆਂ, ਤੇ ਕੋਸ਼ਿਸ਼ ਵੀ ਕਰਦੇ ਰਹੇ ਹਾਂ ਤੇ ਕਰਦੇ ਹੀ ਰਹਿਣਾ। ਤੇ ਸੋ ਮੈਂ ਇੰਨੀ ਕਿ ਤੁਹਾਨੂੰ ਗੁਜ਼ਾਰਿਸ਼ ਕਰੂੰਗਾ, ਇੱਕ ਤਾਂ ਹਕੂਮਤ ਦੇ ਕੰਨਾਂ ਵਿੱਚ ਮੇਰੀ ਬੇਨਤੀ ਜ਼ਰੂਰ ਪਾਇਓ ਕਿ ਜਿੱਥੇ ਸਰਦਾਰਾਂ ਦੇ ਪੁਰਾਣੇ ਘਰ ਘਾਟ ਪਏ ਨੇ, ਉਹ ਐਵੇਂ ਅਜਾੜਾ ਬਣਿਆ ਪਿਆ, ਲੋਕੀ ਰੂੜੀਆਂ ਸੁੱਟੀਆਂ ਨੇ, ਕਿੱਡਾ ਮੰਦਾ ਹਾਲ ਹੈ। ਮਹਾਰਾਜੇ ਦੇ ਸੰਧੂ ਦਾ ਘਰ ਜਵਾਲਾ ਸਿੰਘ ਸੰਧੂ, ਬਹੁਤ ਵੱਡੀ ਹਵੇਲੀ ਬਾਰਡਰ ਦੇ ਨੇੜੇ ਹਿੰਦੁਸਤਾਨ ਦੇ, ਤੇ ਸੁੱਟੀ ਪਈ ਵਿੱਚ ਰੂੜੀ। ਉਹ ਰੂੜੀ ਬਾਹਰ ਕਿਤੇ ਸੁੱਟ ਲਵੋ, ਐਡੀ ਵੱਡੀ ਹਵੇਲੀ, ਐਡੀ ਵੱਡੀ ਸ਼ਾਨ, ਤੇ ਸੁੱਟੀ ਰੂੜੀ। ਇਹ ਬੜੀ ਘਾਟੇ ਵਾਲੀ ਗੱਲ ਹੈ। ਭਾਵੇਂ ਇੱਥੋਂ ਲੋਕ ਉੱਜੜ ਗਏ ਨੇ, ਪਰ ਉਹ ਹੈ ਤਾਂ ਭਰਾ ਹੀ ਸੀ ਨਾ। ਉਹਨਾਂ ਜਦ ਬਜਦ ਪਾਕਿਸਤਾਨ 'ਚ ਰਹਿ ਕੇ ਅੱਧ ਬਜਦ ਉੱਧਰ ਚਲੇ ਗਏ। ਪਰ ਮੇਰੀ ਬੇਨਤੀ ਹੈ ਹਕੂਮਤ ਦੇ ਕੰਨਾਂ 'ਚ ਪਾਓ ਕਿ ਉਹ ਸਰਦਾਰ ਘਰਾਣਿਆਂ ਨੂੰ ਤੁਸੀਂ ਆਵਾਜ਼ ਦਿਓ। ਉਹਨਾਂ ਦੇ ਬੱਚੇ ਦੇਸ਼ ਪ੍ਰਦੇਸ਼ ਬੈਠੇ ਜਿੱਥੇ, ਉਹਨਾਂ ਨੂੰ ਆਵਾਜ਼ ਦਿਓਗੇ, ਉਹ ਉੱਥੇ ਆਉਣ, ਉਹਨਾਂ ਹਵੇਲੀਆਂ ਦੇ ਵਿੱਚ ਫਿਰ ਰੌਣਕਾਂ ਹੋਣ। ਉਹ ਮੁਰੰਮਤਾਂ ਕਰਵਾ ਦੇਣਗੇ, ਸੋਹਣੀਆਂ ਬਣਾ ਦੇਣਗੇ। ਕਿਤੇ ਕੋਈ ਸਕੂਲ ਖੋਲ੍ਹ ਲਿਓ, ਕਿਤੇ ਕੋਈ ਹਸਪਤਾਲ ਖੋਲ੍ਹ ਲਿਓ। ਇਸ ਤਰ੍ਹਾਂ ਦੇ ਉਹ ਚੰਗੀ ਜਾਇਦਾਦ ਨੂੰ ਚੰਗੇ ਥਾਂ 'ਤੇ ਵਰਤ ਲਓ, ਉਹਦੀ ਬੇਕਦਰੀ ਨਾ ਕਰੋ।
ਹਾਂ ਤੇ ਬੜੀ ਛੇਤੀ ਇਹ ਕਿਤੇ ਇਹ ਬਾਗੇ ਵਾਲੀ ਵਾੜ ਢਹਿ ਜਾਵੇ ਤੇ ਸਾਨੂੰ ਸਵਾਦ ਆ ਜਾਏਗਾ ਰਹਿਣ ਦਾ। ਮਰਜ਼ੀ ਬਣੇ ਲਾਹੌਰ ਜਾਈਏ, ਮਰਜ਼ੀ ਬਣੇ ਅੰਮ੍ਰਿਤਸਰ ਜਾਈਏ, ਮਰਜ਼ੀ ਬਣੇ ਮੁਲਤਾਨ ਜਾਈਏ, ਮਰਜ਼ੀ ਬਣੇ ਕਸ਼ਮੀਰ ਜਾਈਏ। ਅਸੀਂ ਪੰਜਾਬੀ ਲੋਕ ਸਦੀਆਂ ਤੋਂ ਇਕੱਠੇ ਰਹੇ ਹਾਂ ਤੇ ਇਕੱਠੇ ਹੀ ਰਹਿਣਾ ਚਾਹੁੰਦੇ ਹਾਂ। ਸੋ ਇੰਨੀ ਕੁ ਮੇਰੀ ਬੇਨਤੀ ਜ਼ਰੂਰ ਮੰਨਿਓ। ਬਾਕੀ ਜਿਹੜੀਆਂ ਮੈਂ ਭਰ ਕੇ ਪਾਈਆਂ ਨੇ ਉਹਦੇ ਵਿੱਚੋਂ ਪੁਆਇੰਟ ਤੁਸੀਂ ਲੈ ਸਕਦੇ ਹੋ। ਕੁਛ ਮੂਵੀਆਂ ਜਿਹੜੀਆਂ ਮੈਂ ਆਪਦੇ ਪੁਰਾਣੇ ਘਰਾਂ ਦੀਆਂ ਪਾਈਆਂ ਨੇ ਉਹ ਯਾਦਗਾਰਾਂ ਵਜੋਂ ਤੁਸੀਂ ਉਸ ਮੂਵੀ ਵਿੱਚ ਮੈਂਸ਼ਨ ਕਰ ਸਕਦੇ ਹੋ। ਤੇ ਐਸੀ ਮੂਵੀ ਬਣਾਇਓ ਕਿ ਉਹਨੇ ਦੁਨੀਆ ਭਰ ਵਿੱਚ ਜਾਣਾ, ਦੁਨੀਆ ਨੇ ਵੇਖਣੀ ਉਸ ਚੀਜ਼ ਨੂੰ। ਅੱਗੇ ਜਿਹੜੀ ਮੇਰੀ ਦਾਦਕੇ ਘਰ ਦੀ ਮੂਵੀ ਹੈ ਉਹ ਇੰਟਰਨੈਟ 'ਤੇ ਦੁਨੀਆ 'ਚ ਘੁੰਮਦੀ ਪਈ ਆ। ਹਾਂ ਤੇ ਇੰਨੀ ਕੁ ਬੇਨਤੀ ਹੈ, ਤੁਸੀਂ ਉਹ ਕਬੂਲ ਕਰਿਓ ਤੇ ਬਾਕੀ ਆਪਾਂ ਮਿਲਾਂਗੇ ਆ ਕੇ। ਮੈਂ ਬਹੁਤ ਛੇਤੀ ਕੋਸ਼ਿਸ਼ ਕਰਾਂਗਾ। ਚਲੋ ਸਾਰਿਆਂ ਨੂੰ ਸਾਡੀ ਪੰਜਾਬੀਆਂ ਵਾਲੀ ਸਤਿ ਸ੍ਰੀ ਅਕਾਲ। ਹਾਂ ਤੇ ਤੁਹਾਡੇ ਵਾਲੀ ਖੁਦਾ ਹਾਫਿਜ਼। ਕਿਉਂਕਿ ਮੈਨੂੰ ਉਰਦੂ ਬਹੁਤ ਆਉਂਦਾ ਨਹੀਂ ਗਾ, ਮੈਂ ਉਰਦੂ ਪੜ੍ਹਿਆ ਨਹੀਂ ਗਾ। ਪੰਜਾਬੀ, ਅੰਗਰੇਜ਼ੀ, ਹਿੰਦੀ ਜਿਹੜੀ ਸਾਡੀਆਂ ਬੋਲੀਆਂ ਸੀ ਉਸੇ ਵਿੱਚ ਹੀ ਪੜ੍ਹਿਆ ਜਿੰਨਾ ਪੜ੍ਹਿਆ। ਚਲੋ ਕੋਸ਼ਿਸ਼ ਕਰਿਓ, ਤੁਸੀਂ ਚੰਗੀ ਲਿਖਤ ਪਾਓਗੇ, ਚੰਗੀ ਮੂਵੀ ਪਾਓਗੇ ਤੇ ਇੱਕ ਵਾਰੀ ਸਵਾਦ ਆ ਜੇ। ਓਕੇ, ਧੰਨਵਾਦ, ਫਿਰ ਮਿਲਾਂਗੇ।